ਤੇ ਜਿਸ ਵੇਲੇ ਤੁਰਨ ਲੱਗੇ ਇਧਰ ਨੂੰ ਆਉਣ ਲੱਗੇ ਤੇ ਉਹ ਸਾਰੀਆਂ ਰੋਣ। ਅੱਛਾ। ਹਾਂ ਨਹੀਂ ਸਾਡੀਆਂ ਧੀਆਂ ਤੁਰ ਚੱਲੀਆਂ ਖਰੇ ਫੇਰ ਮਿਲਾਂਗੇ ਕਿ ਨਾ ਮਿਲਾਂਗੇ। ਹਾਏ ਹਾਏ। ਬਗੇਲੂ ਵੱਖਰਾ ਚੈਂਚਲ ਵੱਖਰਾ ਗਲ ਚ ਲੈ ਲੈ ਜੱਫੀਆਂ ਪਾ ਪਾ ਰੋਣ। ਅੱਛਾ। ਸਾਡੀਆਂ ਤੇ ਭੈਣਾਂ ਤੁਰ ਚੱਲੀਆਂ ਸਾਡੀਆਂ ਧੀਆਂ ਤੁਰ ਚੱਲੀਆਂ। ਅੱਛਾ। ਉਹ ਜਿਸ ਵੇਲੇ ਟੋਏ ਦੇ ਆਏ ਨਾ ਤੇ ਉਹ ਜਿਸ ਵੇਲੇ ਉਹ ਆ ਗਏ ਵੀ ਆਖਣ ਲੱਗੇ ਮਾਰ ਛੱਡਣਾ ਮੱਜੂ ਕੁੜੀਆਂ ਨੂੰ। ਅੱਛਾ। ਬੰਦਿਆਂ ਨੂੰ ਮਾਰ ਛੱਡਣਾ। ਅੱਛਾ। ਤੇ ਕੁੜੀਆਂ ਬੀਬੀਆਂ ਨੂੰ ਧੋ ਕੇ ਲੈ ਜਾਾਂਗੇ। ਅੱਛਾ। ਉਹਨੂੰ ਭਜਾਇਆ 5 ਵੜ ਜਾ। ਅੱਛਾ। ਤੇ ਸਰਦਾਰ ਜੀ ਨੂੰ ਆਖ ਜਾ ਕੇ ਉਹ ਜਿਹੜਾ ਸਰਦਾਰ ਸੀ ਉਹ ਵੀ ਸਿੱਖ ਸੀ। ਉਹਨ ਘੋੜੀਆਂ ਤੇ ਕਾਠੀਆਂ ਨਾ ਪੁੱਤਰ ਪਾਈਆਂ ਤੇ ਉਹਨੇ ਨਾ ਉਸੇ ਤਰ੍ਹਾਂ ਘੋੜੀਆਂ 5-6 ਸਨ ਉਹਦੀਆਂ ਪੈੜੀ ਉਹਦੀ ਬਤੇਰੀ ਸੀ। ਉਹ ਸਾਨੂੰ ਲੈ ਕੇ ਤੇ ਉਹ ਬੰਦਿਆਂ ਨੂੰ ਲੈ ਕੇ ਉਹ ਅੱਛਾ ਲੈ ਕੇ ਤੇ ਆ ਗਿਆ। ਅੱਛਾ। ਉਹ ਪੱਲੂ ਫੇਰਿਆ। ਉਹਨੇ ਆਖਿਆ ਉਹ ਬਟੋਏ ਵਾਲਿਓ ਜਿਹੜੇ ਤੁਹਾਡੇ ਮਾਵਾਂ ਦੇ ਪੇਟ ਵਿੱਚ ਬੱਚੇ ਨੇ ਮੈਂ ਉਹ ਵੀ ਮਾਰ ਛੱਡਣੇ ਨੇ। ਜਿਨ ਮਜੀਪੁਰੀਆਂ ਵੱਲ ਉਂਗਲ ਵੀ ਕੀਤੀ। ਅੱਛਾ। ਮੇਰੇ ਵੀ ਭਰਾ ਨੇ। ਅੱਛਾ। ਉਹ ਸਰਦਾਰ ਦਾ ਨਾਮ ਪਤਾ ਕੌਣ ਸੀ? ਉਸ ਸਰਦਾਰ ਦਾ ਨਾਂ ਦਾ ਨਹੀਂ ਪਤਾ। ਸਰਦਾਰ ਹੀ ਉਹਨੂੰ ਆਂਦੇ ਹੁੰਦੇ ਸਨ ਤੇ ਸਰਦਾਰ ਦਾ ਹੀ ਸਾਨੂੰ ਪਤਾ ਸੀ। ਉਹ 5 ਵੜ ਦਾ ਸੀ। ਉਹ 5 ਵੜ ਦਾ। ਅੱਛਾ। 5 ਵੜ ਦਾ ਸੀ ਤੇ ਉਹ ਆਖਣ ਲੱਗਾ ਜਿਸ ਵੇਲੇ ਉਹਨੇ ਪੱਲੂ ਫੇਰੇ ਉਹਨੇ ਆਖਿਆ ਮੇਰੀਓ ਮਾਵਾਂ ਮੇਰੀਓ ਭੈਣੋ ਮੇਰੇ ਭਰਾਓ ਸਾਰੇ ਨਿਕਲ ਕੇ ਤੇ ਰੌੜ ਵਿੱਚ ਆ ਜਾਓ। ਕਿਸੇ ਬੂਹਾ ਵੀ ਨਾ ਮਾਰਿਆ ਆਪਣਾ। ਅੱਛਾ। ਉਸ ਦਿਨ ਚਲੇ ਗਏ। ਉਹਨੇ ਆਖਿਆ ਲੱਗੋ ਮੇਰੇ ਅੱਗੇ। ਅਸੀਂ ਜੀ ਰਹੇ ਉੱਥੇ 2 ਰਾਤਾਂ। 2 ਰਾਤਾਂ? 2 ਰਾਤਾਂ ਉਹਦੀ ਵੇਲੀ 'ਚ। ਸਰਦਾਰ ਦੀ ਵੇਲੀ? ਸਰਦਾਰ ਦੀ ਵੇਲੀ 'ਚ। ਅੱਛਾ। ਤੇ ਸਰਦਾਰ ਨੇ ਜੀ ਕਰਦਿਆਂ ਫਿਰਨਾ ਪੁੱਤਰ ਕਰਦਿਆਂ ਫਿਰਨਾ। ਹਾਏ ਹਾਏ। ਬੜਾ ਚੰਗਾ ਸੀ। ਉਹਨੇ ਰੋਜ਼ ਆਉਣਾ ਤੇ ਜਿਹੜਾ ਅੱਗੇ ਖਲੋਤਾ ਹੁੰਦਾ ਸੀ ਨਾ ਸੈਂਤਰੀ ਤੋਂ ਉਹਨੂੰ ਆਖਣਾ ਮਜੂਪੁਰੀਆਂ ਨੂੰ ਆਏਗਾ ਲਾਖ ਉਹਨਾਂ ਦੇ ਬੰਦਿਆਂ ਨੂੰ ਸੱਦ ਕੇ ਫਲਾਣੇ ਦਾ ਫਲਾਣਾ ਨਾਂ ਹੀ। ਅੱਛਾ। ਉਹਨਾਂ ਨੂੰ ਸੱਦ ਕੇ ਆ ਕਿਸੇ ਚੀਜ਼ ਦੀ ਤੰਗੀ ਆ ਤੇ ਸਰਦਾਰਾਂ ਦਾ ਮੈਂ ਹਾਜ਼ਰ ਹਾਂ। ਅੱਛਾ। ਪਿੰਡ ਵਾਲਿਆਂ ਆਖਣਾ ਨਹੀਂ ਸਰਦਾਰ ਜੀ ਕੋਈ ਜੀ ਸਾਨੂੰ ਤੰਗੀ ਨਹੀਂ। ਅੱਛਾ। ਕੋਈ ਲੋੜ ਨਹੀਂ। ਤੁਹਾਡੇ ਵੇਖਣ ਦੀ ਲੋੜ ਸੀ। ਤੇ ਹੁਣ ਅਸੀਂ ਜਿਸ ਟਰੱਕਾਂ 'ਚ ਬਹਿ ਕੇ ਚਲੇ ਗਏ ਤੇ ਤੁਹਾਡੀ ਸ਼ਕਲ ਸਾਨੂੰ ਭੁੱਲ ਜਾਣੀ ਹੈ ਸਾਡੀ ਤੁਹਾਨੂੰ ਭੁੱਲ ਜਾਣੀ ਹੈ। ਜਿਹੜਾ ਉਹ ਸਰਦਾਰ ਸੀ 5 ਵੜ ਦਾ ਉਹਦੀ ਵੀ ਮਿਹਰਬਾਨੀ। ਉਹਦੀ ਬੜੀ ਮਿਹਰਬਾਨੀ। ਅਸੀਂ ਤੇ ਜਦੋਂ ਬਹਿੰਦੇ ਹਾਂ ਨਮਾਜ਼ ਪੜ੍ਹਦੇ ਹਾਂ ਤੇ ਦੁਆ ਮੰਗਦੇ ਹਾਂ ਵੀ ਅੱਲਾ ਤੇਰੇ ਜਨਤਾ 'ਚ ਘਰ ਕਰੇ। ਉਹ 5 ਵੜੀਆ ਸਰਦਾਰ ਦਾ। 5 ਵੜੀਆ ਸਰਦਾਰ। ਹਾਂ। ਸੋਚ ਫਿਰ ਕਈ ਵਾਰ ਸੋਚ ਕੇ ਸੋਚੀਦਾ ਹੀ ਹੈ। ਤੇ ਉਹਨਾਂ ਸਾਡੀ ਭਾਈ ਦੇ ਉਹਨਾਂ ਦੀਆਂ ਭਾਈਆਂ ਨਾਲੋਂ ਨਾਲ ਸਨ ਤੇ ਉਹਨਾਂ ਮੈਨੂੰ ਆਖਣਾ ਪੁੱਤ ਅਸੀਂ ਤੇਰੇ ਲਈ ਛੋਲਿਆਂ ਦੀ ਬਾਹਰ ਹੋਣੀ ਪੁੱਤ ਤੇਰੇ ਲਈ ਛੋਲੇ ਭੁੰਨਾਂਗੇ। ਅੱਛਾ। ਹੋਣਾ ਭੁੰਨ ਕੇ ਰੱਖਾਂਗੇ। ਅੱਛਾ। ਆਹ ਛੋਲੇ ਆਪਣੀਆਂ ਮਾਮੀਆਂ ਦੇ ਆ। ਅੱਛਾ। ਉਹਨਾਂ ਸਿੱਖਾਂ ਦਾ ਇਹ ਵਰਤਾਰਾ ਸੀ। ਉਹਨਾਂ ਬਗੇਲੂ ਦਾ ਪਾਲੇ ਦਾ ਤੇ ਚੰਚਲ ਦਾ। ਅੱਛਾ। ਤੇ ਉਹਨਾਂ ਆਖਣਾ ਅਸੀਂ ਮਾਂ ਨਾਲ ਪੁੱਤ ਤੇਰੇ ਲਈ ਹੋਣਾ ਭੁੰਨਾਂਗੇ। ਇੱਕ ਨਾ ਸੀ ਨਰੈਣ ਸਿੰਘ ਤੇ ਇੱਕ ਨਾ ਲਾਲ ਸਿੰਘ। ਅੱਛਾ। ਤੇ ਉਹਦਾ ਇੱਕੋ ਹੀ ਪੁੱਤ ਸੀ। ਛੋਟਾ ਜਿਹਾ ਸੀ ਉਹਦਾ ਨਾਮ ਭੁੱਲ ਗਿਆ। ਉਦੋਂ ਨਿੱਕੇ ਇਕੱਠੇ ਖੇਡਦੇ ਰਹਿਣਾ। ਉਦੋਂ ਹੌਲਾ ਹੀ ਸੀ ਛੋਟਾ ਜਿਹਾ ਸੀ ਤੇ ਧੀਆਂ ਉਹਦੀਆਂ 3 ਸਨ। ਵੱਡੀ ਨਾ ਸੰਤੋ ਸੀ ਛੋਟੀ ਨਾ ਬੰਸੋ। ਉਦੋਂ ਛੋਟੀ ਨਾ ਗਈ ਦੋ ਸੰਤੋ ਬੰਸੋ ਤੇ ਗੇਜੋ। ਅੱਛਾ। ਤੇ ਅਜੇ ਨਾ ਉਹਨਾਂ ਦੇ ਮੈਨੂੰ ਯਾਦ ਤੇ ਤੁਹਾਨੂੰ ਯਾਦ ਆ ਤੇ ਉਹ ਵੀ ਨਹੀਂ ਭੁੱਲਣਗੇ ਤੇ ਰਾਹ ਇਕੱਠੀਆਂ ਖੇਡਦੀਆਂ ਰਹਿਣਾ। ਅੱਛਾ। ਤੇ ਉਹਨਾਂ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਅਨਵੰਡੇ ਪੰਜਾਬ ਦੇ ਉਹ ਕਿਸੇ ਕਹਾਣੀਆਂ ਬਜ਼ੁਰਗਾਂ ਰਾਹੀਂ ਆਪ ਜੀ ਦੇ ਰੂਬਰੂ ਕਰਦੇ ਹਾਂ। ਔਰ ਇੱਕ ਇਹੋ ਜਿਹਾ ਹੀ ਕਿੱਸਾ ਜਿਹੜਾ ਹੈ ਲੈ ਕੇ ਅਸੀਂ ਆਏ ਹਾਂ ਜੀ ਰਣੀਕੇ ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਗੱਲਬਾਤ ਦੀ ਸਾਂਝ ਕਰਦੇ ਹਾਂ। ਮਾਂ ਜੀ ਅਸਲਾਮ ਅਲੈਕੁਮ। ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ। ਮਾਂ ਜੀ ਕੀ ਨਾਂ ਜੇ ਤੁਹਾਡਾ? ਸ਼ਹੀਦਾਂ। ਤੁਹਾਡੀ ਵਾਲਦ ਸਾਹਿਬ ਦਾ ਕੀ ਨਾਂ ਜੇ? ਉਹਦਾ ਨਾਮ ਮੰਦ। ਤੇ ਦਾਦਾ ਜੀ ਦਾ ਨਾਂ? ਦਾਦਾ ਜੀ ਨਾਮ ਵਲੀ ਮੁਹੰਮਦ। ਅੱਛਾ ਮਾਂ ਜੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਉਧਰੋਂ ਆਏ। ਉਧਰੋਂ ਆਏ ਹੋ। ਉਧਰ ਤੁਹਾਡਾ ਪਿੰਡ ਕਿਹੜਾ ਸੀਗਾ? ਉਧਰੋਂ ਪਿੰਡ ਸਾਡਾ ਮਜੂਪੁਰਾ ਸੀ। ਮਜੂਪੁਰਾ। ਤਹਿਸੀਲ?
ਤਹਿਸੀਲ ਤੈਨੂੰ ਦੱਸਿਆ ਵੀ ਅੰਮ੍ਰਿਤਸਰ ਤਰਨਤਾਰਨ ਤਰਨਤਾਰਨ ਤੇ ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਅੱਛਾ, ਤੇ ਮਾਂ ਜੀ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਹੁਣ ਪੁੱਤ ਉਮਰ 80 ਤੋਂ ਕੋਈ ਸਾਲ ਤਾਂ ਹੀ ਹੋਣੀ ਆ, ਠਾਂ ਨਹੀਂ ਹੋਣੀ। ਅੱਛਾ, 80 ਤੋਂ ਤਾਂ ਹੀ ਹੋ। ਉਸ ਵੇਲੇ ਜਦੋਂ 47 ਹੋਈ ਹੈ, ਵੰਡ ਹੋਈ ਹੈ, ਉਜੜ ਕੇ ਜਦੋਂ ਇੱਥੇ ਆਏ ਹੋ, ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਉਦੋਂ ਖਰੇ 12 ਸਾਲਾਂ ਦਾ। 12 ਸਾਲਾਂ ਦੀ, 85 ਕੁ ਸਾਲ ਤੁਹਾਡੀ ਉਮਰ ਹੈ। ਅੱਛਾ ਮਾਂ ਜੀ, ਉੱਥੇ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਯਾਦ? ਪਿੰਡਾਂ ਦੇ ਨਾਂ ਲਾਗੇ ਸੀ ਆਪਣਾ ਭੋਜੀਆਂ ਲਾਗੇ ਸੀ ਪੰਜਵੜ। ਅੱਛਾ, ਤੇ ਲਾਗੇ ਸੀ ਮੀਰਪੁਰ। ਸਹੀ, ਇਹ ਤੁਹਾਡੇ ਲਾਗੇ ਲਾਗੇ ਪਿੰਡਾਂ ਦੇ? ਬਿਲਕੁਲ ਵਿਚਕਾਰ ਸਾਡਾ ਸਿਚਲਾ ਵੀ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ ਉੱਥੇ ਰਲਵੇਂ ਮਿਲਵੇਂ ਘਰ ਸੀ ਜਾਂ ਮੁਸਲਮਾਨਾਂ ਦੇ ਹੀ ਸੀ? ਉੱਥੇ ਸਿਰਫ 2 ਘਰ ਤੈਨੂੰ ਦੱਸਿਆ ਵੀ ਸਿੱਖਾਂ ਦੇ ਸਨ। ਅੱਛਾ, ਤੇ ਬਾਕੀ ਸਾਰੇ ਮੁਸਲਮਾਨ ਹੀ ਸਨ। ਬਾਕੀ ਮੁਸਲਮਾਨ ਸੀ। ਜਿਹੜੇ ਸਿੱਖਾਂ ਦੇ ਘਰ ਸੀ ਉਹਨਾਂ ਦੇ ਨਾਮ ਪਤਾ? ਨਾ ਪਤਾ। ਜਿਹੜਾ ਸੀ ਵੱਡਾ ਸੀ ਉਹਨਾਂ ਦਾ ਬਾਬਾ ਪਿਓ, ਉਹਦਾ ਨਾਂ ਸੀ ਅਰਜਨ ਨਰੈਣ ਸਿੰਘ ਸੀ ਉਹਨਾਂ ਦਾ ਪਿਓ। ਤੇ ਜਿਹੜੇ ਸਨ ਉਹਨਾਂ ਦੇ ਪੋਤੇ, ਇੱਕ ਨਾਂ ਅਰਜਨ ਸੀ ਤੇ ਇੱਕ ਨਾਂ ਚੈਂਚਲ ਸੀ। ਅਰਜਨ ਤੇ ਚੰਚਲ। ਇੱਕ ਨਾਂ ਪਾਲਾ ਤੇ ਬੰਗੇਲੂ, 4 ਪੁੱਤ ਸਨ ਉਹਦੇ। ਅੱਛਾ, ਤੇ ਇੱਕ ਧੀ ਸੀ ਉਹਦੇ ਨਾਂ ਪਾਲੋ ਸੀ। ਉਹਨਾਂ ਨਾਲ ਆਣ ਜਾਣ ਹੈ ਸੀ ਤੁਹਾਡਾ? ਬਿਲਕੁਲ ਐਂ ਸੀ ਜਿਵੇਂ ਕੋਈ ਘਰ ਹੈ। ਅੱਛਾ, ਹਾਂ, ਬੜਾ ਸਾਡਾ ਸਲੂਕ ਸੀ। ਸਹੀ। ਬੰਦਿਆਂ ਦਾ ਬੀਬੀਆਂ ਦਾ। ਜਿਹੜੀ ਨਰੈਣ ਸਿੰਘ ਦੇ ਘਰੋਂ ਸੀ ਉਹਦੇ ਨਾਂ ਸੀ ਵੇਖ ਨਿਆਲੋ। ਅੱਛਾ, ਜਾਣਦੇ ਸਾਂ ਉਦੋਂ ਤਾਂ ਸਾਰੇ ਨਾਂ ਬੜੇ ਯਾਦ ਸਨ। ਅੱਛਾ, ਤੇ ਜਿਸ ਵੇਲੇ ਤੁਰਨ ਲੱਗੇ, ਇੱਧਰ ਨੂੰ ਆਉਣ ਲੱਗੇ ਤੇ ਉਹ ਸਾਰੀਆਂ ਰੋਣ। ਅੱਛਾ, ਹਾਂ, ਨਹੀਂ ਸਾਡੀਆਂ ਧੀਆਂ ਤੁਰ ਚੱਲੀਆਂ, ਖਰੇ ਫੇਰ ਮਿਲਾਂਗੇ ਕਿ ਨਾ ਮਿਲਾਂਗੇ। ਹਾਏ। ਬਗੇਲੂ ਵੱਖਰਾ, ਚੈਂਚਲ ਵੱਖਰਾ, ਗਲ ਚ ਲੈ ਲੈ ਜੱਫੀਆਂ ਪਾ ਰੋਣ। ਅੱਛਾ, ਸਾਡੀਆਂ ਤੇ ਭੈਣਾਂ ਤੁਰ ਚੱਲੀਆਂ, ਸਾਡੀਆਂ ਧੀਆਂ ਤੁਰ ਚੱਲੀਆਂ। ਅੱਛਾ, ਉਹ ਜਿਸ ਵੇਲੇ ਟੋਏ ਦੇ ਆਏ ਨਾ, ਉਸ ਵੇਲੇ ਪਹਿਲੋਂ ਤਾਂ ਅਸੀਂ ਬੈਠੇ ਹੀ ਸਾਂ। ਅੱਛਾ, ਤੇ ਉਹ ਜਿਸ ਵੇਲੇ ਉਹ ਆ ਗਏ ਵੀ ਆਖਣ ਲੱਗੇ ਮਾਰ ਛੱਡਣਾ ਮਜੂਪੁਰੀਆਂ ਨੂੰ। ਅੱਛਾ, ਬੰਦਿਆਂ ਨੂੰ ਮਾਰ ਛੱਡਣਾ। ਅੱਛਾ, ਤੇ ਕੁੜੀਆਂ ਬੀਬੀਆਂ ਨੂੰ ਧੋ ਕੇ ਲੈ ਜਾਾਂਗੇ। ਇਹੋ ਹੀ ਗੱਲ ਕਰਨੀ ਸਾਨੇ, ਹੋਰ ਕੀ ਕਰਨਾ ਸਾਨੇ। ਕੋਈ ਮਰ ਜਾਂਦੀ ਵਡੇਰੀ। ਉਹ ਜਿਸ ਵੇਲੇ ਆ ਗਏ ਨਾ, ਤੇ ਜਿੱਡਾ ਕਾ ਮੇਰਾ ਆਇਆ ਨਾ ਪੋਤਰਾ ਤੇਰੇ ਨਾਲ। ਅੱਛਾ, ਇਹਦੇ ਜਿਹੜਾ ਮੁੰਡਾ ਸੀ, ਅੱਛਾ, ਉਹਨੂੰ ਭਜਾਇਆ ਪੰਜਵੜ ਜਾ। ਅੱਛਾ, ਤੇ ਸਰਦਾਰ ਜੀ ਨੂੰ ਆਖ ਜਾ ਕੇ, ਉਹ ਜਿਹੜਾ ਸਰਦਾਰ ਸੀ ਉਹ ਵੀ ਸਿੱਖ ਸੀ। ਅੱਛਾ, ਤੁਸੀਂ ਉਹ ਮੁੰਡੇ ਨੂੰ ਭੇਜਿਆ ਤੁਹਾਡੇ ਬੰਦਿਆਂ ਨੇ, ਵੱਡਿਆਂ ਨੇ, ਕਿ ਪੰਜਵੜ ਵਾਲੇ ਸਰਦਾਰਾਂ ਨੂੰ ਆਖੋ ਕਿ ਹਾਲ ਠੀਕ ਨਹੀਂ, ਆਣ ਕੇ ਵੇਖ ਲੈ। ਅੱਛਾ, ਉਹਨ ਘੋੜੀਆਂ ਤੇ ਕਾਠੀਆਂ ਨਾ ਪੁੱਤਰ ਪਾਈਆਂ, ਤੇ ਉਹਨੇ ਨਾ ਉਸੇ ਤਰ੍ਹਾਂ ਘੋੜੀਆਂ 5-6 ਸਨ ਉਹਦੀਆਂ, ਪੈੜੀ ਉਹਦੀ ਬਤੇਰੀ ਸੀ। ਉਹ ਸਾਨੂੰ ਲੈ ਕੇ ਤੇ ਉਹ ਬੰਦਿਆਂ ਨੂੰ ਲੈ ਕੇ ਅੱਛਾ ਲੈ ਕੇ ਤੇ ਆ ਗਿਆ। ਅੱਛਾ, ਉਹ ਪੱਲੂ ਫੇਰਿਆ। ਉਹਨੇ ਆਖਿਆ, ਉਹ ਵਲਟੋਏ ਵਾਲਿਓ, ਜਿਹੜੇ ਤੁਹਾਡੇ ਮਾਵਾਂ ਦੇ ਪੇਟ ਵਿੱਚ ਬੱਚੇ ਨੇ, ਮੈਂ ਉਹ ਵੀ ਮਾਰ ਛੱਡੇ ਨੇ। ਜਿਨ ਮਜੂਪੁਰੀਆਂ ਵੱਲ ਉਂਗਲ ਵੀ ਕੀਤੀ। ਅੱਛਾ, ਮੇਰੇ ਵੀ ਭਰਾ ਨੇ। ਅੱਛਾ, ਉਹ ਸਰਦਾਰ ਦਾ ਨਾਮ ਪਤਾ ਕੌਣ ਸੀ? ਉਸ ਸਰਦਾਰ ਦਾ ਨਾਂ ਦਾ ਨਹੀਂ ਪਤਾ, ਸਰਦਾਰ ਹੀ ਉਹਨੂੰ ਆਂਦੇ ਹੁੰਦੇ ਸਨ, ਤੇ ਸਰਦਾਰ ਦਾ ਹੀ ਸਾਨੂੰ ਪਤਾ ਸੀ। ਉਹ ਪੰਜਵੜ ਦਾ? ਹਾਂ, ਸੀ ਉਹ ਪੰਜਵੜ ਦਾ। ਅੱਛਾ, ਪੰਜਵੜ ਦਾ ਸੀ। ਤੇ ਉਹ ਆਖਣ ਲੱਗਾ ਜਿਸ ਵੇਲੇ ਉਹਨੇ ਪੱਲੂ ਫੇਰੇ, ਉਹਨੇ ਆਖਿਆ, ਮੇਰੀਓ ਮਾਵੋ, ਮੇਰੀਓ ਭੈਣੋ, ਮੇਰੇ ਭਰਾਓ, ਸਾਰੇ ਨਿਕਲ ਕੇ ਤੇ ਰੌੜ ਵਿੱਚ ਆ ਜਾਓ। ਅੱਛਾ, ਰੌੜ ਸੀ ਵੱਡੀ ਸਾਰੀ। ਅੱਛਾ, ਉੱਥੇ ਉਹਦੇ 2 ਭਰਾ ਸਨ, ਖੜੇ ਕੇ ਭਤੀਜੇ ਸਨ, ਉਹ ਵੀ ਘੋੜੀਆਂ ਲੈ ਕੇ ਖਲੋਤੇ ਸਨ। ਅੱਛਾ, ਸਾਰੇ ਉਹ ਦਿਨ ਤੁਰ ਪਏ, ਕਿਸੇ ਬੂਹਾ ਵੀ ਨਾ ਮਾਰਿਆ ਆਪਣਾ। ਅੱਛਾ, ਉਸ ਦਿਨ ਚਲੇ ਗਏ। ਉਹਨੇ ਆਖਿਆ, ਲੱਗੋ ਮੇਰੇ ਅੱਗੇ। ਦਿਲ ਵਿੱਚ ਇਹ ਵੀ ਇੱਥੋਂ ਤੋਂ ਬਚ ਗਏ। ਉਹਨਾਂ ਨੂੰ ਨਹੀਂ ਝਿੜਕਿਆ ਤੋਂ ਚਲੇ ਗਏ ਨੇ। ਅੱਛਾ, ਤੇ ਖੜੇ ਸਰਦਾਰ ਦੇ ਘਰ ਚਲੇ, ਉਹਦੀਆਂ ਵੇਲੀਆਂ ਸਨ 2-3। ਅੱਛਾ, ਉਹ ਆਖਣ ਲੱਗਾ, ਉਹਨੇ ਇੱਥੇ ਬੀਬੀਓ ਭੈਣਾ ਇੱਥੇ ਗੁਜ਼ਰ ਕਰੋ। ਅੱਛਾ, ਜੇ ਤੇ ਖਾਣੀਆਂ ਰੋਟੀਆਂ ਸਾਡੀਆਂ ਮੈਰੀ ਦੀਆਂ ਹੱਥਾਂ ਦੀਆਂ, ਅੱਛਾ, ਤੇ ਉਹ ਪਕਾ ਕੇ ਦੇਗੀ, ਤੇ ਨਹੀਂ ਤੇ ਤੁਸੀਂ ਆਪ ਪਕਾ ਲਓ। ਸਹੀ। ਤੇ ਵੀਰ ਉਦੋਂ ਰੋਟੀਆਂ ਕਿੱਥੇ ਸੋਚਦੀਆਂ ਸੀ। ਹਾਂ, ਆਖੇ ਨਹੀਂ, ਕੋਈ ਗੱਲ ਨਹੀਂ, ਰੋਟੀਆਂ ਤੇਰੀਆਂ ਖਰਚ ਲਓ ਜਿੰਨਾ ਮਰਜ਼ੀ। ਅਸੀਂ ਜੀ ਰਹੇ ਉੱਥੇ 2 ਰਾਤਾਂ। 2 ਰਾਤਾਂ? 2 ਰਾਤਾਂ ਉਹਦੀ ਵੇਲੀ 'ਚ, ਸਰਦਾਰ ਦੀ ਵੇਲੀ? ਸਰਦਾਰ ਦੀ ਵੇਲੀ 'ਚ। ਅੱਛਾ,
ਤੇ ਸਰਦਾਰ ਨੇ ਜੀ ਜੀ ਕਰਦਿਆਂ ਫਿਰਨਾ, ਪੁੱਤਰ ਪੁੱਤਰ ਕਰਦਿਆਂ ਫਿਰਨਾ। ਆਏ ਹੈ ਬੜਾ ਚੰਗਾ ਸੀ। 3 ਉਹਦੇ ਦਵਾਟੇ ਖੂਹ ਵਗਦੇ ਹੁੰਦੇ ਸਨ। ਅੱਛਾ। ਤੇ ਜਿਹੜਾ ਨਹਿਰ ਦਾ ਪਾਣੀ ਸੀ ਉਹ ਤੇ ਫਿਰ ਖੜ ਕਿੰਨਾ ਕੁ ਸੀ। ਉਹ ਤੀਸਰੇ ਦਿਨ ਟਰੱਕ ਚਲੇ ਗਏ। ਅੱਛਾ। ਅਸੀਂ ਟਰੱਕ ਤੋਂ ਚੜ੍ਹੇ ਤੇ ਆਸਾਨੀ ਆ ਗਏ ਕੰਪ ਵਿੱਚ। ਅੱਛਾ। ਕੰਪ 'ਚ ਆ ਗਏ ਤੇ ਕੰਪ 'ਚ ਉਹ ਰੋਜ਼ ਆਣ ਕੇ ਤੇ 2 ਦਿਨ ਅਸੀਂ ਰਹੇ ਕੰਪ 'ਚ। ਤੀਸਰੇ ਦਿਨ ਫਿਰ ਅਸੀਂ ਆਉਣੇ ਇੱਧਰ ਨੂੰ ਚੜ੍ਹ ਕੇ। ਉਹ ਆਖਣ ਲੱਗੇ, ਉਹਨੇ ਰੋਜ਼ ਆਉਣਾ ਤੇ ਜਿਹੜਾ ਅੱਗੇ ਖਲੋਤਾ ਹੁੰਦਾ ਸੀ ਨਾ ਸੰਤਰੀ ਤੋਂ ਉਹਨੂੰ ਆਖਣਾ ਮਜੂਪੁਰੀਆਂ ਨੂੰ ਆਏ ਗੱਲ ਆਖ ਉਹਨਾਂ ਦੇ ਬੰਦਿਆਂ ਨੂੰ ਸੱਦ ਕੇ ਫਲਾਣੇ ਦਾ ਫਲਾਣਾ ਨਾਂ ਹੀ। ਅੱਛਾ। ਉਹਨਾਂ ਨੂੰ ਸੱਦ ਕੇ ਆ ਕਿਸੇ ਚੀਜ਼ ਦੀ ਤੰਗੀ ਆ ਤੇ ਸਰਦਾਰਾਂ ਦਾ ਮੈਂ ਹਾਜ਼ਰ ਹਾਂ। ਅੱਛਾ। ਪਿੰਡ ਵਾਲਿਆਂ ਆਖਣਾ ਨਹੀਂ ਸਰਦਾਰ ਜੀ ਕੋਈ ਜੀ ਸਾਨੂੰ ਤੰਗੀ ਨਹੀਂ। ਅੱਛਾ। ਕੋਈ ਲੋੜ ਨਹੀਂ, ਤੁਹਾਡੇ ਵੇਖਣ ਦੀ ਲੋੜ ਸੀ। ਤੇ ਹੁਣ ਅਸੀਂ ਜਿਸ ਟਰੱਕਾਂ 'ਚ ਬਹਿ ਕੇ ਚਲੇ ਗਏ ਤੇ ਤੁਹਾਡੀ ਸ਼ਕਲ ਸਾਨੂੰ ਭੁੱਲ ਜਾਣੀ ਹੈ, ਸਾਡੀ ਤੁਹਾਨੂੰ ਭੁੱਲ ਜਾਣੀ ਹੈ। ਲੈ ਪੁੱਤ ਟਰੱਕਾਂ 'ਚ ਬੈਠੇ ਤੇ ਅਸੀਂ ਆ ਗਏ ਅੰਮ੍ਰਿਤਸਰ। ਅੰਮ੍ਰਿਤਸਰੋਂ ਬੈਠੇ ਸਟੇਸ਼ਨ 'ਚ ਗੱਡੀਆਂ ਤੇ। ਅੱਛਾ। ਤੇ ਸ਼ੇਖੂਪੁਰ ਆ ਗਏ। ਸ਼ੇਖੂਪੁਰ ਆ ਗਏ। ਅੱਛਾ। ਇੱਥੇ ਫਿਰ ਅਸੀਂ ਰਹੇ ਹੰਜਰਾਵਾਂ ਦੇ ਮਹੱਲੇ 5-4 ਦਿਨ। 5-4 ਦਿਨ ਰਹੇ। ਫਿਰ ਆਖਣ ਲੱਗੇ ਵੀ ਇਹਨਾਂ ਨੂੰ ਕਿਹਨੂੰ ਖਰਚ ਪਾਈਏ, ਚਲੋ ਪਤਾ ਕਰੀਏ ਪਿੰਡਾਂ ਦਾ। ਉਹ ਲੰਬਰਦਾਰ ਸੀ ਇੱਥੋਂ ਦਾ ਕੰਗਾਂ ਦਾ। ਅੱਛਾ। ਉਹਦੇ ਕੋਲ ਗਏ। ਉਹਨੇ ਆਖਿਆ ਵੀ ਫਲਾਣਾ ਜ਼ਮੀਨ ਜਿੰਨੀ ਤੁਹਾਡੀ ਪਿੱਛੋਂ ਆ ਜਾਏਗੀ ਅੱਗੇ ਅਜੇ ਪਏਗਾ ਤੁਹਾਨੂੰ ਜੀ ਨੂੰ ਕਿੱਲਾ। ਹਾਂ ਜਿੰਨੇ ਜੀ ਹੋ ਗਏ। ਅੱਛਾ। ਜੇ ਘਰ ਦੇ 8 ਨੇ ਤੇ 8 ਕਿੱਲੇ ਪਈ ਆ, ਜੇ ਘਰ ਦੇ 5 ਨੇ ਤੇ 5 ਕਿੱਲੇ ਪਈ ਆ। ਅੱਛਾ। ਤੇ ਜਦੋਂ ਤੁਹਾਡੇ ਉਧਰੋਂ ਕਾਗਜ਼ ਫਿਰ ਆ ਜਾਣਗੇ ਫਿਰ ਤੁਹਾਨੂੰ ਇੱਧਰੋਂ ਪੈ ਜਾਏਗੀ। ਸਹੀ। ਫਿਰ ਪਹਿਲੋਂ ਇਸ ਤਰ੍ਹਾਂ ਵਰਾ ਡੋੜ ਤੇ ਇਸ ਤਰ੍ਹਾਂ ਹੀ ਵਾਈ। ਫਿਰ ਸਾਡੇ ਉਧਰੋਂ ਕਾਗਜ਼ ਤੇ ਆ ਗਏ। ਫਿਰ ਜਿੰਨੀ ਹੈਗੀ ਸੀ, ਕਿਸੇ ਦੀ 4 ਪੈਲੀਆਂ, ਕਿਸੇ ਦੀ 5 ਪੈਲੀਆਂ, ਕਿਸੇ ਦੀ 6 ਪੈਲੀਆਂ। ਅੱਛਾ, ਤੁਸੀਂ ਨਾ 47 ਤੋਂ ਬਾਅਦ ਅਲੱਗ ਕਿੱਸਾ ਸਾਰਾ ਦੱਸਿਆ। 47 ਤੋਂ ਪਹਿਲੇ ਤੁਹਾਡੇ ਪਿੰਡ ਦਾ ਕੀ ਮਾਹੌਲ ਸੀ ਆਪਸ ਦੇ ਵਿੱਚ, ਸਿੱਖਾਂ ਦਾ, ਮੁਸਲਮਾਨਾਂ ਦਾ? ਜਿਸ ਤਰ੍ਹਾਂ ਹੁਣ ਈਦ ਆ ਰਹੀ ਹੈ ਤੇ ਆਪਸ ਦੇ ਵਿੱਚ ਆਣਾ ਜਾਣਾ ਹੈ? ਆਣਾ ਜਾਣਾ ਬੜਾ ਸੋਹਣਾ ਬੜਾ ਸੋਹਣਾ ਮਾਹੌਲ ਸੀ। ਕੋਈ ਇੱਦਾਂ ਦੇ ਨਹੀਂ ਸੀ ਕਿ ਸਿੱਖਾਂ ਨੇ ਜਾਂ ਹਿੰਦੂਆਂ ਨੇ ਤੁਹਾਨੂੰ ਰੋਕਿਆ ਹੋਵੇ ਕਿ ਯਾਰ ਇਹ ਮਸਜਿਦ ਨਹੀਂ ਜਾਣਾ ਆ ਫਲਾਣਾ? ਸਾਡੇ ਅਗਲੇ ਇਸ ਤਰ੍ਹਾਂ ਮਸਜਿਦ ਆ ਤੇ ਮਸਜਿਦ ਦੇ ਪਿਛਲੇ ਬੰਨੇ ਨਾਲ ਉਹਨਾਂ ਦੇ 2 ਘਰ ਸਨ ਸਿੱਖਾਂ ਦੇ। ਜਮਾਤਾਂ ਹੋਣ, ਮਸੀਤੇ ਨਮਾਜ਼ਾਂ ਪੜ੍ਹਨ, ਬੰਦੇ ਬਾਂਗਾਂ ਮਿਲਣ। ਅੱਛਾ। ਉਹਨਾਂ ਕਦੇ ਨਹੀਂ ਸੀ ਆਖਿਆ ਵੀ ਤੁਹਾਡੀਆਂ ਬਾਂਗਾਂ ਨੇ ਕਿਉਂ ਮਿਲਦੀਆਂ, ਨੇਰੇ ਮਿਲਦੀਆਂ, ਸਵੇਰੇ ਮਿਲਦੀਆਂ ਨੇ, ਕੋਈ ਨਾ। ਸਹੀ ਮਤਲਬ ਬਹੁਤ ਵਧੀਆ ਸੀ। ਅੱਛਾ, ਜਦੋਂ ਤੁਸੀਂ ਆਏ ਹੋ ਕੋਈ ਰਸਤੇ 'ਚ ਵੱਢ ਘੱਟ ਤੇ ਨਹੀਂ ਹੋਈ? ਵੱਢ ਘੱਟ ਤੇ ਨਹੀਂ ਹੋਈ ਨਾ, ਸਾਡੇ ਕਿਸੇ ਚਿੜੀ ਦੀ ਜਿਵੇਂ ਚਿੜੀ ਨਹੀਂ ਮਾਰੀ। ਅੱਛਾ। ਅਸੀਂ ਬੜੇ ਸੋਹਣੇ ਆ ਗਏ। ਬੜੇ ਸੋਹਣੇ। ਇਹ ਸਰਦਾਰ ਦਾ ਵੀ, ਤੁਹਾਡਾ ਜਿਹੜਾ ਉਹ ਸਰਦਾਰ ਸੀ 5 ਵੜ ਦਾ, ਉਹਦੀ ਵੀ ਮਿਹਰਬਾਨੀ? ਉਹਦੀ ਬੜੀ ਮਿਹਰਬਾਨੀ। ਅਸੀਂ ਤੇ ਜਦੋਂ ਬਹਿੰਦੇ ਹਾਂ ਨਮਾਜ਼ ਪੜ੍ਹਨੇ ਆ ਤੇ ਦੁਆ ਮੰਗਨੇ ਆ ਵੀ ਅੱਲਾ ਤੇਰੇ ਜਨਤਾਂ 'ਚ ਘਰ ਕਰੇ। ਉਹ 5 ਵੜੀਆ ਸਰਦਾਰ ਦਾ? 5 ਵੜੀਆ ਸਰਦਾਰ ਸਾਰੇ। ਕੀ ਬਾਤ। ਅੱਛਾ ਮਾਂ ਜੀ, ਹੁਣ ਜਿੱਦਾਂ ਮਤਲਬ ਤੁਸੀਂ ਬੈਠੇ ਹੋ, ਕਿੱਦਾਂ ਉਹ ਖਿਆਲਾਂ ਦੇ ਵਿੱਚ ਦਿਮਾਗ ਪਹੁੰਚ ਜਾਂਦਾ ਆਪਣੇ ਪਿੰਡ? ਉਹ ਗਲੀਆਂ ਦੇ ਵਿੱਚ ਦਿਮਾਗ ਚਲਾ ਜਾਂਦਾ, ਸੋਚ ਚਲੀ ਜਾਂਦੀ ਉੱਥੇ? ਸੋਚ ਫਿਰ ਕਈ ਵਾਰ ਸੋਚ ਕੇ ਸੋਚੀਦਾ ਹੀ ਹੈ। ਤੇ ਉਹਨਾਂ ਸਾਡੀ ਪੈਲੀ ਤੇ ਉਹਨਾਂ ਦੀਆਂ ਪੈਲੀਆਂ ਨਾਲੋਂ ਨਾਲ ਸਨ ਤੇ ਉਹਨਾਂ ਮੈਨੂੰ ਆਖਣਾ, ਪੁੱਤ ਅਸੀਂ ਤੇਰੇ ਲਈ ਜੇ ਛੋਲਿਆਂ ਦੀ ਬਾਹਰ ਹੋਣੀ, ਪੁੱਤ ਤੇਰੇ ਲਈ ਛੋਲੇ ਭੁੰਨਾਂਗੇ। ਅੱਛਾ। ਹੋਲਾਂ ਭੁੰਨ ਕੇ ਰੱਖਾਂਗੇ। ਅੱਛਾ। ਆਹ ਛੋਲੇ ਆਪਣੀਆਂ ਮਾਮੀਆਂ ਦੇ ਆ। ਅੱਛਾ। ਉਹਨਾਂ ਸਿੱਖਾਂ ਦਾ ਇਹ ਵਰਤਾਰਾ ਸੀ। ਉਹਨਾਂ ਬਗੇਲੂ ਦਾ, ਪਾਲੇ ਦਾ ਤੇ ਚੰਚਲ ਦਾ। ਅੱਛਾ। ਤੇ ਉਹਨਾਂ ਆਖਣਾ ਅਸੀਂ ਮਾਂ ਨਾ ਪੁੱਤ ਤੇਰੇ ਲਈ ਹੋਲਾ ਭੁੰਨਾਂਗੇ। ਮੈਂ ਆਖਣਾ ਤੁਸੀਂ ਇੰਨਾ ਸਭ ਮੈਥੋਂ ਜਾਂਦੇ ਆ ਛੋਲੇ, ਤੁਹਾਡੇ ਛੋਲੇ ਬਹੁਤੇ ਹੁੰਦੇ ਆ। ਅੱਛਾ। ਡੰਗਰਾਂ ਜਿੰਨਾ ਖਾਂਦੇ ਆ। ਉਹਨੇ ਆਖਣਾ ਪੁੱਤ 4 ਜੀਜ ਹੋਏ। ਅੱਛਾ। ਤੇ ਜਿਹੜਾ ਸੀ ਨਾ ਬਾਬਾ ਨਰੈਣ ਸਿੰਘ, ਉਹਨੇ ਕੀ ਕਰਨਾ, ਜਿਸ ਵੇਲੇ ਸਾਉਣ ਭਾਦਰੋਂ ਆਉਣਾ ਨਾ, ਉਹਨੇ ਮੁੰਡਿਆਂ ਨਾਲ, ਉਹ ਬਗੇਲੂ ਹਾਂ ਬਾਬਾ ਕਾਈ ਵੱਢ ਕੇ ਲਿਆਓ। ਅੱਛਾ। ਉਹਨੇ ਕਾਈ ਵਡਾਉਣੀ ਤੇ ਉਹਨੇ ਆਪ ਦੱਥੇ ਲਾਉਣੇ। ਆਖਣਾ ਲੱਗ ਅੱਗੇ
ਹੁਣ ਦੱਥੇ ਲਾਉਂਦੇ ਰਹਿਣਾ ਤੇ ਉਹਨੇ ਪੀਂਘਾਂ ਪਾਉਣੀਆਂ 2 ਬੜੀਆਂ ਉਹਨਾਂ ਦੀਆਂ ਕਿੱਕਰਾਂ ਹੁੰਦੀਆਂ ਸਨ। ਅੱਛਾ। ਸਾਰੀ ਦਿਹਾੜੀ ਨਿਆਣਿਆਂ ਸਿਆਣਿਆਂ ਨੇ ਕਿੱਕਰਾਂ ਥੱਲੇ ਰਹਿਣਾ। ਅੱਛਾ। ਤੇ ਕਦੀ ਮੂੰਹ ਨਹੀਂ ਸੀ ਫਟਕਾਰਿਆ। ਹਾਂ। ਤੇ ਆਖਣਾ ਪੀਂਘਾਂ 2 ਪਾਉਣੀਆਂ, ਆਖਣਾ ਆਪੇ ਫੱਟੀਆਂ ਬਣਾ ਕੇ ਲਿਆਉਣੀਆਂ। ਅੱਛਾ। ਲਵਾਰ ਨੂੰ ਆਖਣਾ ਫੱਟੀਆਂ 2 ਬਣਾ ਦੇ। ਉਹਨੇ ਆਖਣਾ ਚੌਧਰੀ ਤੂੰ ਦੂਸਰਾ ਹਰ ਵਰੇ ਦੇ ਵਰੇ ਫੱਟੀਆਂ ਬਣਾਉਣਾ। ਉਹ ਬਾਲ ਜੋ ਹੋਏ ਭੰਨ ਤੋੜ ਛੱਡਦੇ। ਬਾਲ ਪੀਂਘ ਝੂਟਣਗੇ ਸਵਾਬ ਹੁੰਦਾ। ਉਹ ਬੜਾ ਦਰਜਾ ਹੁੰਦਾ। ਨਿੱਕੇ ਨਿੱਕੇ ਬੱਚੇ ਸਾਰੀ ਦਿਹਾੜੀ ਅਸਾਂ ਉੱਥੇ ਕਿੱਕਰਾਂ ਹੇਠਾਂ ਹੀ ਰਹਿਣਾ। ਅੱਛਾ। ਤੇ ਜੇ ਤੇਲ ਲੱਗਣੀ ਤੇ ਭੱਜਣਾ ਤੇ ਪੁੱਤ ਖੂਹੀ ਤੋਂ ਪਾਣੀ ਲੈ ਆਓ। ਅੱਛਾ। ਅਸਾਂ ਆਖਣਾ ਸਾਥੋਂ ਖੂਹੀ ਤੋਂ ਨਿਕਲਦਾ। ਉਹਨਾਂ ਦੀ ਖੂਹੀ ਆਪਣੀ ਵੱਖਰੀ ਸੀ ਨਾ। ਅੱਛਾ। ਤੇ ਆਖਣਾ ਖੂਹੀ ਤੋਂ ਪਾਣੀ ਨਹੀਂ ਸਾਥੋਂ ਨਹੀਂ ਨਿਕਲਦਾ। ਘਰ ਜਾ ਕੇ ਭੱਜ ਕੇ ਪੀ ਆਉਣਾ। ਅੱਛਾ। ਤੇ ਬੜਾ ਚੰਗਾ ਸੀ। ਸਹੀ ਸਹੀ। ਉਹ ਸਹੇਲੀਆਂ ਵੀ ਹੈਗੀਆਂ ਸੀਗੀਆਂ ਉਹਨਾਂ ਦੀਆਂ ਬੱਚੀਆਂ ਜਿਹੜੇ ਉਹਨਾਂ ਦੇ ਪੁੱਤ ਸਨ ਉਹਨਾਂ ਦੇ ਉਦੋਂ ਤੇ ਕੁਛੜ ਮੁੰਡੇ ਹੀ ਸਨ। ਅੱਛਾ। ਉਹ ਮੁੰਡੇ ਤੇ ਅੱਲਾ ਮਗਰੋਂ ਦਿੱਤੀਆਂ। ਹੁਣ ਤਾਂ ਪਤਾ ਨਹੀਂ ਅਸੀਂ ਆ ਗਏ ਇੱਧਰ ਨੂੰ। ਅੱਛਾ। ਤੇ ਸਹੀ ਸਹੀ। ਅੱਛਾ ਮਾਂ ਜੀ ਦਿਲ ਕਰਦਾ ਪਿੰਡ ਵੇਖਣ ਨੂੰ? ਉਹਨੇ ਹੀ ਪੁੱਤ ਪਿੰਡ ਕੀ ਵੇਖਣਾ ਜਦੋਂ ਉਹ ਵੱਡੇ ਤੇ ਗਏ ਮਾਰ। ਅੱਛਾ। ਤੇ ਉਹਨਾਂ ਦੇ ਜਿਹੜੇ ਪੁੱਤ ਸਨ ਉਹ ਵੀ ਅਦੋਂ ਉਮਰੋਂ ਟਲੇ ਸਨ। ਅੱਛਾ। ਕੀ ਪਤਾ ਕੋਈ ਹੈਗਾ ਕਿ ਨਹੀਂ ਹੈਗਾ ਉਹ ਅੱਲਾ ਨੂੰ ਪਤਾ। ਤੇ ਜਿਹੜੇ ਅੱਗੋਂ ਉਹਨਾਂ ਦੇ ਪੁੱਤ ਰਹੇ ਉਹਨਾਂ ਨੂੰ ਸਾਡਾ ਕੀ ਪਤਾ। ਹਾਂ ਲੇਕਿਨ ਚਲੋ ਉਹ ਤੁਹਾਨੂੰ ਵੇਖਣਗੇ ਜ਼ਰੂਰ ਰਾਬਤਾ ਜ਼ਰੂਰ ਕਰਨਗੇ। ਜੇ ਤੁਹਾਨੂੰ ਸਾਂਝਾ ਯਾਦ ਨੇ ਤੇ ਉਹਨਾਂ ਨੂੰ ਵੀ ਜ਼ਰੂਰ ਵੱਡਿਆਂ ਨੇ ਦੱਸੀਆਂ ਹੋਣਗੀਆਂ ਗੱਲਾਂ। ਵੱਡੇ ਦੱਸੀਆਂ ਹੀ ਹੋਣਗੀਆਂ। ਹਾਂ। ਤੇ ਜੇ ਉਹ ਆ ਜਾਣ ਤੁਹਾਨੂੰ ਮਿਲਣ 100 ਬਿਸਮਿਲ੍ਲਾ ਤੇ ਉਹਨਾਂ ਨੂੰ ਸੁਨੇਹਾ ਕੀ ਦੇਣਾ? ਸੁਨੇਹਾ ਕੀ ਦੇਣਾ? ਰਾਜੀ ਬਾਜੀ ਸਲਾਮ ਦੁਆ ਰਾਜੀ ਬਾਜੀ ਤੇ ਦੁਆ ਸਲਾਮ। ਹਾਂ। ਜਿਹੜਾ ਲਾਲ ਸਿੰਘ ਸੀ ਉਹਦਾ ਇੱਕੋ ਪੁੱਤ ਸੀ ਲਾਲ ਸਿੰਘ ਦਾ। ਉਹ ਵੀ ਤੁਹਾਡੇ ਪਿੰਡ ਹੁੰਦਾ ਸੀ? ਉਹ ਵੀ ਦੋਵੇਂ 2 ਭਰਾ ਹੁੰਦੇ ਸਨ। ਅੱਛਾ। ਇੱਕ ਨਾ ਸੀ ਨਰੈਣ ਸਿੰਘ ਤੇ ਇੱਕ ਨਾ ਲਾਲ ਸਿੰਘ। ਅੱਛਾ। ਤੇ ਉਹਦਾ ਇੱਕੋ ਹੀ ਪੁੱਤ ਸੀ। ਛੋਟਾ ਜਿਹਾ ਸੀ। ਉਹਦਾ ਨਾਮ ਭੁੱਲ ਗਿਆ ਉਦੋਂ ਨਿੱਕੇ ਇਕੱਠੇ ਖੇਡਦੇ ਰਹਿਣਾ। ਉਦੋਂ ਹੌਲਾ ਹੀ ਸੀ ਛੋਟਾ ਜਿਹਾ ਸੀ। ਤੇ ਧੀਆਂ ਉਹਦੀਆਂ 3 ਸਨ। ਵੱਡੀ ਨਾ ਸੰਤੋ ਸੀ ਛੋਟੀ ਨਾ ਬੰਸੋ। ਉਦੋਂ ਛੋਟੀ ਨਾ ਗੇਜੋ। ਸੰਤੋ ਬੰਸੋ ਤੇ ਗੇਜੋ। ਅੱਛਾ। ਤੇ ਅਜੇ ਨਾ ਉਹਨਾਂ ਦੇ ਮੈਨੂੰ ਯਾਦ ਆ। ਤੇ ਤੁਹਾਨੂੰ ਯਾਦ ਆ ਤੇ ਉਹ ਵੀ ਨਹੀਂ ਭੁੱਲਣਗੇ। ਤੇ ਰਾਹ ਇਕੱਠੀਆਂ ਖੇਡਦੀਆਂ ਰਹਿਣਾ। ਅੱਛਾ। ਤੇ ਉਹਨਾਂ ਹੀ ਆਖਣਾ ਵੀ ਤੁਸੀਂ ਇਹਨਾਂ ਨਾਲ ਕਿਉਂ ਖੇਡਦੀਆਂ ਤੇ ਨਾ ਸਾਡੀਆਂ ਹੀ ਆਖਣਾ ਇੱਕੋ ਜਿਹੜੀਆਂ ਤਾਂ ਕਿ ਇਹ ਖੇਡਦੀਆਂ। ਸਹੀ ਸਹੀ। ਮਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਗੱਲਬਾਤ ਦੀ ਸਾਂਝ ਦਾ ਤੁਹਾਡੀ ਮੁਹੱਬਤ ਦਾ। ਆਪਾਂ ਵੀ ਕੋਸ਼ਿਸ਼ ਕਰਾਂਗੇ। ਕੋਈ ਨਹੀਂ ਪੁੱਤ ਜੀਂਦੇ ਰਹੋ। ਬੜੀ ਮਿਹਰਬਾਨੀ। ਅੱਲਾ ਤੁਹਾਨੂੰ ਜ਼ਿੰਦਗੀ ਦੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਘਰ ਦੇ ਕੋਈ 2-4 ਜੀ ਜ਼ਰੂਰ ਲੱਭੀਏ ਤੁਹਾਡੀ ਗੱਲਬਾਤ ਲਾਜ਼ਮੀ ਕਰਾਈਏ। ਔਰ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਿਆਉਣ ਦਾ ਮਕਸਦ ਹੀ ਇਹ ਹੈ ਕਿ ਵੇਖੋ ਅੱਜ ਬਜ਼ੁਰਗ 73 ਵਰਿਆਂ ਬਾਅਦ ਵੀ ਉਹ 5 ਵੜੀਏ ਸਰਦਾਰ ਨੂੰ ਜਿਹੜਾ 5 ਵੜਦਾ ਸੀ ਉਹਦੇ ਸਰਦਾਰ ਨੂੰ ਕਹਿ ਰਹੀ ਹੈ ਕਿ ਮੈਂ ਜਦੋਂ ਵੀ ਦੁਆ ਕਰਦੀ ਹਾਂ ਤੇ ਮੈਂ ਉਹਨੂੰ ਦੁਆਵਾਂ ਦਿੰਦੀ ਹਾਂ ਕਿ ਤੂੰ ਹਮੇਸ਼ਾ ਜਿਹੜਾ ਹੈ ਖੁਸ਼ੀਆਂ ਮਾਣੇ ਜੰਨਤ 'ਚ ਜਾਵੇਂ। ਉਹ ਦੁਆ ਸਿਰਫ ਇਸ ਕਰਕੇ ਦਿੰਦੀ ਹੈ ਕਿ 1947 ਵੇਲੇ ਉਹਨਾਂ ਨੇ ਇਹਨਾਂ ਦੀ ਬਹੁਤ ਜਿਹੜੀ ਹੈ ਮਦਦ ਕੀਤੀ ਸੀ। ਸੋ ਇਹ ਸਾਂਝਾਂ ਦੀਆਂ ਪਿਆਰ ਦੀਆਂ ਗੱਲਾਂ ਜੋ ਜਦੋਂ ਆਪੋ ਆਪਣੇ ਮਜ਼ਹਬ 'ਚ ਹੋਈਏ ਨਾ। ਹਾਂਜੀ ਆਪੋ ਆਪਣਾ ਮਜ਼ਹਬ ਲੱਗਦਾ ਪਿਆਰਾ ਤੇ ਉਹ ਵੇਖਣਾ ਆਂਦਾ ਇਹ ਮੁਸਲਮਾਨ ਨੇ ਇਹ ਨਮਾਜ਼ਾਂ ਪੜ੍ਹਦੇ ਨੇ ਇਹ ਵੇਖ ਲੈ ਅੱਲਾ ਰਸੂਲ ਨੂੰ ਮੰਨਦੇ ਨੇ ਰੋਜ਼ੇ ਰੱਖਦੇ ਨੇ। ਅੱਛਾ। ਉਹ ਵੀ ਆਪਣਾ ਕਰਦੇ ਹੀ ਨੇ ਨਾ। ਹਾਂ ਉਹ ਸਾਰੇ ਆਪਣਾ ਕਰਦੇ ਆਪੋ ਆਪਣਾ ਕਰਦੇ ਨੇ ਮਜ਼ਹਬ ਆਪੋ ਆਪਣਾ ਸਾਰਿਆਂ ਨੂੰ ਪਿਆਰਾ। ਬਿਲਕੁਲ। ਅੱਛਾ। ਤੇ ਜੇ ਉਹ ਆਂਦਾ ਵੀ ਖਸਮਾਂ ਨੂੰ ਖਾਣ ਮੁਸਲੇ ਜਿੱਥੇ ਮਰਜ਼ੀ ਰੋਲਦੇ ਫਿਰ ਮੈਨੂੰ ਕੀ ਤੇ ਉਹਨੇ ਬੜੀ ਹਿੰਮਤ ਮਾਰੀ ਬਹੁਤ ਹਿੰਮਤ ਮਾਰੀ। ਅਸੀਂ ਉਹਦੀ ਬੜੀ ਹਿੰਮਤ ਗਏ। ਅੱਛਾ। ਉਹ ਸਰਦਾਰ ਦੀ ਅਸੀਂ ਬੜੀ ਹਿੰਮਤ ਗਏ। ਸਹੀ। ਵੇਖੋ ਅੱਜ ਵੀ ਮਾਂ ਜੀ ਆਪਣੇ ਲਫ਼ਜ਼ਾਂ ਦੇ ਵਿੱਚ ਕਿਸ ਤਰ੍ਹਾਂ ਉਹ ਸਰਦਾਰ ਜੀ ਨੂੰ ਯਾਦ ਕਰਦੇ ਨੇ। ਔਰ ਉਹ ਪਿੰਡ ਦੇ ਵਿੱਚ ਸਿਰਫ 2 ਘਰ ਸੀ ਸਿੱਖਾਂ ਦਾ ਜੋ ਮਾਂ ਜੀ ਨੇ ਸਾਰੇ ਨਾਮ ਲਏ। ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਇਹ ਵੀਡੀਓ ਉਸ ਪਿੰਡ ਤੱਕ ਜ਼ਰੂਰ ਪਹੁੰਚਾਈਏ ਜੋ ਮਾਂ ਜੀ ਦੀ ਸਾਂਝ ਹੈ ਜੋ ਮਾਂ ਜੀ ਦੀ ਪਿਆਰ ਦੀਆਂ ਗੱਲਾਂ ਨੇ ਤਾਂ ਕਿ ਚੜ੍ਹਦੇ ਪਾਸੋਂ ਵੀ ਇਹਨਾਂ ਵਾਸਤੇ ਇੱਕ ਪਿਆਰ ਭਰਿਆ ਜਿਹੜਾ ਹੈ ਉਹ ਗੱਲਬਾਤ ਜਿਹੜੀ ਹੈ ਇਹਨਾਂ ਵਾਸਤੇ ਜ਼ਰੂਰ ਆਵੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਹਾਂਗੇ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਸਾਨੂੰ ਫੋਨ ਆਉਂਦੇ ਨੇ ਪੰਜਾਬੀ ਲਹਿਰ ਦੀ ਟੀਮ ਨੂੰ ਫੋਨ ਆਉਂਦੇ ਨੇ ਕਿ ਸਾਡੇ ਘਰ ਵੀ ਬਜ਼ੁਰਗ ਹੈ ਨੇ ਉਹਨਾਂ ਦੀਆਂ ਵੀ 4 ਗੱਲਾਂ ਨੇ ਇਹਨਾਂ ਨੂੰ ਵੀ ਤੁਸੀਂ ਰਿਕਾਰਡ ਕਰਕੇ ਚੜ੍ਹਦੇ ਪਾਸੇ ਭੇਜੋ ਉਹਨਾਂ ਲੋਕਾਂ ਨੂੰ। ਸਾਡੇ ਨਾ ਖੁਦ
ਇੱਕ ਮੇਰੀ ਨਾਨੀ ਅੱਛਾ ਉਹ ਵੀ ਰਹਿ ਗਈ ਉੱਥੇ ਰਹਿ ਗਈ ਸੀ। ਉੱਥੇ ਰਹਿ ਗਈ ਤੇ 2-3 ਬੁੱਢੀਆਂ ਹੋਰ ਵਡੇਰੀਆਂ ਸਨ, ਬਹੁਤੀਆਂ ਵਡੇਰੀਆਂ ਸਨ। ਅੱਛਾ। ਤੇ ਉਹਨਾਂ ਆਖਣਾ ਮਾਂ ਰੋਟੀ ਖਾਓ। ਅੱਛਾ। ਰੋਟੀ ਖਾਓ, ਮੰਜੀ ਲਓ, ਹਾਂ ਹਾਂ, ਆਪਣੇ ਰੱਬ ਨੂੰ ਯਾਦ ਕਰੋ। ਅੱਛਾ। ਉਹਨਾਂ ਦਾ ਕੰਮ ਸੀ ਨਾ ਮਹੀਨੇ ਪਿੱਛੋਂ ਉਹਨਾਂ ਫੇਰ ਚੜਾ ਕੇ ਤੇ ਫੇਰ ਕਰੀਆਂ। ਫਿਰ ਉਹ ਪਾਕਿਸਤਾਨ 'ਚ ਆ ਗਈਆਂ। ਅੱਛਾ। ਫਿਰ ਉਹ ਸਾਡੇ ਕੋਲ ਆ ਗਈਆਂ। ਤੇ ਹਾਂ, ਤੇ ਉਹ ਬਾਅਦ 'ਚ ਸਿੱਖਾਂ ਨੇ ਉਹਨਾਂ ਨੂੰ ਬਾਅਦ 'ਚ ਭੇਜਿਆ ਵਡੇਰੀਆਂ। ਬਾਅਦ 'ਚ ਵਡੇਰੀਆਂ ਨੂੰ ਬਾਅਦ 'ਚ ਆਖਣਾ ਸਾਡੀਆਂ ਮਾਂ, ਸਾਡੀਆਂ ਤਾਈਆਂ ਚਾਚੀਆਂ, ਕੋਈ ਗੱਲ ਨਹੀਂ। ਵਾਹ। ਤੇ ਤੁਹਾਤੋਂ ਨਹੀਂ ਤੁਰਿਆ ਗਿਆ ਤੇ ਤੁਸੀਂ ਨਹੀਂ 5 ਵਾਰ ਤੁਰ ਕੇ ਗਈਆਂ। ਅੱਛਾ। ਤੇ ਤੁਹਾਨੂੰ ਆਪੋ ਆਪਣੀ ਪੈ ਕੇ ਦਵਾ ਦਾ ਫਿਰ ਤੁਰ ਕੇ ਤੇ ਆ ਗਏ। 5 ਵਾਰ ਨੇੜੇ ਸੀ ਸਾਨੂੰ। ਸਹੀ। ਜਿੰਨੀ ਇੱਥੋਂ ਗਾਜੀ ਹੈ ਨਾ, ਹਾਂਜੀ ਹਾਂਜੀ, ਇੰਨੀ ਇੱਧਰ ਵੀ ਜਾਓਗੇ ਨਾ ਮਤਲਬ ਨਾਲ ਲੱਗਦਾ ਪਿੰਡ ਸੀ। ਹਾਂ, ਤੇ ਨਾਲ ਲੱਗਦਾ ਸੀ। ਸੋ ਜਿੱਥੇ ਆਪਾਂ ਪਾਰਟੀਸ਼ਨ ਵੇਲੇ ਵੱਡ ਟੁੱਕ ਦੀਆਂ ਗੱਲਾਂ ਔਰ ਨਫ਼ਰਤ ਭਰੀਆਂ ਦਾਸਤਾਨਾਂ ਸੁਣਦੇ ਹਾਂ, ਉੱਥੇ ਸਾਨੂੰ ਬਹੁਤ ਸਾਰੀਆਂ ਦਾਸਤਾਨਾਂ ਇਹੋ ਜਿਹੀਆਂ ਵੀ ਲੱਭਦੀਆਂ ਨੇ ਜਿਹਦੇ 'ਚ ਪਿਆਰ ਮੁਹੱਬਤ ਵੇਖੋ ਕਿ ਉਹ ਬੇਸ਼ੱਕ 2 ਘਰ ਸੀਗੇ ਲੇਕਿਨ ਉਹਨਾਂ ਨੇ ਪਿਆਰ ਮੁਹੱਬਤ ਰਾਹੀਂ ਇਹਨਾਂ ਨੂੰ ਘਰਾਂ ਤੱਕ ਪਹੁੰਚਾਇਆ, ਇਹਨਾਂ ਦੇ ਵੱਡਿਆਂ ਨੂੰ ਰੱਖਿਆ। ਸੋ ਇਹੋ ਜਿਹੀਆਂ ਕਹਾਣੀਆਂ ਸਿਰਫ ਸਾਂਝ ਵਾਸਤੇ ਨੇ, ਪਿਆਰ ਵਾਸਤੇ ਨੇ। ਪੰਜਾਬੀ ਲਹਿਰ ਹਮੇਸ਼ਾ ਹੀ ਦੋਵੇਂ ਪੰਜਾਬਾਂ ਦੇ ਵਿਚਕਾਰ ਪਿਆਰ ਮੁਹੱਬਤ ਅਮਨ ਉਹ ਪ੍ਰੀਤ ਜਿਹੜੀ ਹੈ ਪੁਰਾਣੀ ਉਹ ਬਹਾਲ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਔਰ ਇਹ ਕੋਸ਼ਿਸ਼ ਤਾਂ ਹਯਾਤ ਅਸੀਂ ਜਾਰੀ ਰੱਖਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਨਾਲ ਕੋਈ ਹੋਰ ਨਵੀਂ ਕਹਾਣੀ ਲੈ ਕੇ। ਰੱਬ ਰੱਖੇ। ਏਡੇ ਚੰਗੇ ਸਨ। ਅੱਛਾ। ਮੇਰੇ ਚਾਚੇ ਦੀ ਜੋਗ ਮਰ ਗਈ। ਅੱਛਾ। ਇੱਕ ਢੱਗਾ ਇੱਕ ਦਿਨ ਮਰ ਗਿਆ ਤੇ 5-6 ਦਿਨ ਦੂਜਾ ਮਰ ਗਿਆ। ਅੱਛਾ। ਤੇ ਵਿਆਹੀ ਕਰਨੀ ਸੀ। ਵਿਆਹੀ ਦਾ ਬੜਾ ਜ਼ੋਰ ਸੀ। ਤੇ ਸ਼ਾਮ ਵੇਲੇ ਉਹਨੂੰ ਪਤਾ ਲੱਗਾ ਵੀ ਕਰਮਲਾਈ ਦੇ 2 ਢੱਗੇ ਮਰ ਗਏ। ਕਰਮਲਾਈ ਦੇ 2 ਢੱਗੇ ਮਰ ਗਏ। ਉਹਦੇ 2 ਢੱਗੇ ਮਰ ਗਏ। ਆਇਆ ਸ਼ਾਮਾਂ ਵੇਲੇ ਮੈਨੂੰ ਆਂਦਾ ਚਾਚੀ ਉਹ ਆਂਦੀ ਆਪ ਤੇ ਬਿਸਮਿਲ੍ਲਾ ਜੀ ਆਏ। ਅੱਛਾ। ਮੰਜੀ ਡਾਹ ਤੇ ਬਹਿ ਗਿਆ ਤੇ ਆਂਦਾ ਚਾਚਾ ਮਾਮੇ ਮੇਰੇ ਉਹਨ ਮਿਰਚਾਂ ਕੋਈ ਕਰਮਲਾਈ ਨੂੰ ਚਾਚਾ ਹੀ ਆਂਦੇ ਨੇ। ਅੱਛਾ। ਤੇ ਉਹਦਾ ਬੜਾ ਫਰਕ। ਤੇ ਆਂਦਾ ਹਾਂ ਭਾਜਾ, ਆਂਦਾ ਕਰਮਲਾਈ ਢਿੱਡ ਵਿੱਚ ਕੋਈ ਗਮ ਨਾ ਲਿਆਵੇ, ਤੇਰੀ ਜੋ ਮਰ ਗਈ। ਅੱਛਾ। ਤੇ ਉਸ ਤੋਂ ਦਿਨ ਨੇ ਵਿਆਹੀ ਦੀ। ਅੱਛਾ। ਤਾਂ ਪਹਿਲੋਂ ਤੇਰੀ ਕਣਕ ਬੀਜ ਕੇ ਤੇ ਬਾਅਦ 'ਚ ਅਸੀਂ ਆਪਣੀ ਬੀਜਾਂਗੇ। ਵਾਹ 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 ਵਾਹ। ਉਹਨੇ ਆਪਣੇ ਪੁੱਤਰਾਂ ਨੂੰ ਜਾ ਕੇ ਆਖਿਆ ਪਹਿਲੋਂ ਚਾਚੇ ਕਰਮਲਾਈ ਦੀ ਕਣਕ ਬੀਜਿਓ ਤੇ ਮਗਰੋਂ ਆਪਣੀ ਬੀਜਿਓ। ਅੱਛਾ। ਉਹ ਪੈਲੀਆਂ ਸਾਡੀਆਂ ਨਾਲ ਲਾਗੋ ਲਾਗ ਸੀ, ਵਿੱਚੋਂ ਵਾਟੀ ਸਾਂਝੀ ਸੀ। ਤੇ ਆਖਣ ਲੱਗੇ ਅੱਛਾ ਚੰਗਾ, ਆਖਣ ਲੱਗੇ ਚੰਗਾ ਬਾਪੂ ਜਿੱਦਾਂ ਤੂੰ ਆਖੇ ਉਹਦੇ। ਤੇ ਆਖਣ ਲੱਗਾ ਉਹ ਚਲਾ ਆਂਦਾ ਹਾਂ ਬਾਪੂ ਉਹ ਅਰਜਣਾ ਦੋਵੇਂ ਤੁਹਾਡੇ ਆ ਤੇ ਉਹਦਾ ਤੇ ਉਹਦੇ ਤੇ ਹੁਣ ਹਾਸਲ ਹੋ ਗਿਆ। ਅੱਛਾ। ਪਹਿਲੋਂ ਵਿਆਹੀ ਉਹਦੀ ਕਰਕੇ ਤੇ ਬਾਅਦ 'ਚ ਆਪਣੀ ਵਿਆਹੀ ਕਰ ਲਈ। ਪਹਿਲੋਂ ਹੁਣ 4-3 ਪੈਲੀਆਂ ਸਾਡੀਆਂ ਕਣਕ ਦੀਆਂ ਬੀਜੀਆਂ ਤੇ ਮਗਰੋਂ ਉਹਨੇ ਆਪਣੀ। ਤੇ ਨੇਕੀ ਜਿਹੜੀ ਆ ਉਹ ਬੜੀ ਦੂਰ ਆ। ਉਹ ਯਾਦ ਰੱਖੇ ਬੰਦਾ ਤੇ ਉਹ ਭੁੱਲਦੀ ਨਹੀਂ। ਬਿਲਕੁਲ ਬਿਲਕੁਲ। ਤੇ ਸਾਨੂੰ ਯਾਦ ਆ ਸਾਨੂੰ ਵੀ ਸਾਡੇ ਨਾਲ ਇਸ ਤਰ੍ਹਾਂ ਵਰਤਦੇ ਸਨ। ਬੜੇ ਚੰਗੇ ਸਨ, ਬਹੁਤ ਹੀ ਚੰਗੇ ਸਨ। ਤੇ ਆਖਣਾ ਮਾਮੀ ਆ ਸਾਗ ਲੈ ਲਓ। ਅੱਛਾ। ਚਾਚੀ ਜੀ ਸਾਗ ਲੈ ਲਓ। ਚਾਚੇ ਹੋਰਾਂ ਕਰ ਲਿਆ। ਨਹੀਂ ਬਹਿ ਜਾ ਰੋਟੀ ਖਾ ਲਾ। ਨਹੀਂ ਸਦਾਣੇ ਰੋਟੀ ਖਾ ਲਾ। ਤੇ ਮੈਂ ਆਖਣਾ ਨਹੀਂ ਭੈਣ ਮੈਂ ਨਹੀਂ ਤੁਹਾਡੇ ਘਰੋਂ ਖਾਣੀ। ਉਹਨੇ ਆਖਣਾ ਕਿ ਉਹ ਸਾਡੇ ਘਰ 'ਚ ਅਸੀਂ ਤਵੀਤ ਪਾਏ। ਮੈਂ ਆਖਣਾ ਨਹੀਂ ਮੈਂ ਰੋਟੀ ਖਾ ਕੇ ਆਈ ਹਾਂ। ਉੱਥੇ ਰੋਟੀਆਂ ਖੜੀਆਂ ਸਨ ਤੇ ਉਹਨਾਂ ਵਧਾਈਆਂ ਸਨ ਤੇ ਉਹ ਮੈਂ ਖਾ ਕੇ ਆਈ। ਭਾਵੇਂ ਖਾਧੀ ਹੋਣੀ ਤੇ ਭਾਵੇਂ ਨਾ ਖਾਧੀ। ਉਹਨੇ ਹੱਸਣਾ। ਉਹਨੇ ਆਖਣਾ ਅੱਛਾ ਕਰਮਲਾਈ ਨੂੰ ਦੱਸਾਂਗੇ ਵੀ ਏਡੀ ਸਦੈਣ ਆ ਜੇ ਆਖੀ ਦਾ ਰੋਟੀ ਖਾ ਲੈ ਤੇ ਨਾ ਰੋਟੀ ਖਾਂਦੀ ਹੈ ਨਾ ਪਾਣੀ ਪੀਂਦੀ ਹੈ। ਅੱਛਾ। ਤੇ ਮੈਂ ਆਖਣਾ ਉਹ ਜਾਣੇ ਫਿਰ ਕੀ ਸਾਗ ਲੈ ਜਾਣਾ ਉਹਨਾਂ ਦਾ। ਛੋਲੇ ਹੋਣੇ ਤੇ ਬੇੜਾ ਬੀਜਦੇ ਹੁੰਦੇ ਸਨ ਪਿੱਛੇ ਤੇ ਬੇੜੇ 'ਚ ਛੋਲੇ ਉਹਨਾਂ ਪੁੱਟ ਦੇਣੇ ਤੇ ਉਹ ਲੈ ਜਾਣੇ। ਉਹਨਾਂ ਦੇ ਜੰਮਣ ਵਾਲੀ ਦਾ ਭਲਾ ਹੋਏ। ਉਹਨਾਂ ਵੀ ਜੇ ਛੱਲੀਆਂ ਦੀ ਬਾਰ ਆ ਤਾਂ ਉਹਨਾਂ ਚੀਜ਼ੀਆਂ ਛੱਲੀਆਂ 2 ਭੁੰਨ ਕੇ ਰੱਖਣੀਆਂ। 3 ਜੇ ਛੋਲਿਆਂ ਦੀ ਬਾਰ ਆ ਤਾਂ ਉਹਨਾਂ ਹੋਲਾਂ ਭੁੰਨ ਕੇ ਰੱਖਣੀਆਂ। ਤੇ ਮੈਂ ਆਖਣਾ ਤੁਹਾਨੂੰ ਕੀ ਸਿਆਪਾ ਪਿਆ। ਅੱਛਾ। ਤੇ ਉਹਨਾਂ ਆਖਣਾ ਨਾ ਨਿੱਕੀ ਜਿਹੀ ਹੈ ਤੇ ਖੜਦੀ ਹੈ। ਆਪਸ ਵਿੱਚ ਮਤਲਬ ਬਹੁਤ ਅੱਛਾ ਵਸੇ। ਬਹੁਤ ਅੱਛਾ, ਬੜਾ ਅੱਛਾ। ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਮੁਸਲਮਾਨ ਨੇ ਤੇ ਇਹ ਸਿੱਖ ਨੇ। ਸਾਡਾ ਬੜਾ ਸਲੂਕ ਸੀ। ਤੇ ਨਾਲ ਸਾਡੇ ਘਰ ਤੇ ਉਹਨਾਂ ਦੇ ਘਰ ਲਾਗੋ ਲਾਗ ਸੀ। ਲਾਗੋ ਲਾਗ ਨੇੜੇ ਸੀ। ਉਹਨਾਂ ਦੀ ਪਿਛਾੜੀ 2 ਘਰ ਫਕੀਰਾਂ ਦੇ ਸਨ ਤੇ ਵਿੱਚੋਂ ਗਲੀ ਲੰਘਦੀ ਸੀ ਫਕੀਰਾਂ ਦੇ ਘਰਾਂ ਤੋਂ
ਨਾਲ ਸਾਡੇ ਵਿੱਚੋਂ ਗਲੀ ਸੀ ਤੇ ਨਾਲ ਸਾਡੇ ਘਰ ਸੀ। ਚਲੋ ਮਾਂ ਜੀ, ਤੁਹਾਡੇ ਪਿਆਰ ਦਾ, ਤੁਹਾਡੀ ਪ੍ਰੀਤ ਦਾ, ਜਿਸ ਖਲੂਸ ਨਾਲ ਤੁਸੀਂ ਗੱਲ ਕੀਤੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਰੱਬ ਸੋਹਣਾ ਜਿਹੜੀ ਹੈ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ।